ਗੁੰਡੀ ਰਨ ਗੁੰਡੀ ਰਨ ਗੁੰਡੀ ਰਨ। ਐ ਨਾ ਕਰੋ, ਤੇਰੀ ਨਾਨੀ ਨੂੰ ਬੁਰਾ ਭਲਾ ਕਹਿਣ ਡਿਆ। ਗੁੰਡੀ ਰਨ ਗੁੰਡਿਆਂ ਵਿੱਚ ਮਸਤ ਰਹਿੰਦੀ। ਕੌਣ? ਗੁੰਡੀ ਰਨ ਗੁੰਡਿਆਂ ਵਿੱਚ ਮਸਤ ਰਹਿੰਦੀ ਵਾਕਫ ਆਏ ਦੀ ਤੇ ਭੇਡ ਮਸਤ ਰਹਿੰਦੀ ਵਿੱਚ ਲੇਲਿਆਂ ਦੇ। ਜੁੰਬਾ ਜੁੰਬਾ ਭੇਡ ਮਸਤ ਰਹਿੰਦੀ ਵਿੱਚ ਲੇਲਿਆਂ ਦੇ, ਖੁਸਰਾ ਮਸਤ ਰਹਿੰਦਾ ਵਿੱਚ ਚੇਲਿਆਂ ਦੇ। ਗਾਓ। ਚੇਲਿਆਂ ਦੇ ਯਾਰ ਫਰੀਦਾ ਦਿਲ ਉੱਥੇ ਗਈਏ ਜਿੱਥੇ ਅਗਲਾ ਕਦਰ ਵੀ ਜਾਣੇ ਵਿੱਚ ਕੇਲਿਆਂ ਦੇ। ਯਾਰ ਇੱਕ ਹੋਵੇ ਪਰ ਨੇਕ ਹੋਵੇ, ਤੈਨੂੰ ਕੀ ਹੋਵੇ? ਆਹਾ ਨੇਕ ਹੋਵੇ, ਅਰਬੀ ਵਾਲਾ ਨੇਕ ਹੋਵੇ। ਹਾਂਜੀ ਇਸ ਲਈ ਮੈਂ ਕਹਿੰਦਾ ਮੇਰਾ ਯਾਰ ਜੋ ਵੀ ਹੈ ਜਿੱਦਾਂ ਦਾ ਵੀ ਹੈ, ਪਰ ਉਹ ਮਾੜਾ ਏ ਤੇ ਮਾੜਾ ਸਹੀ ਆਜ ਵੇ, ਉਹ ਮਾੜਾ ਏ ਤੇ ਮਾੜਾ ਸਹੀ ਆਜ ਵੇ, ਉਹ ਖੁਸ਼ੀ ਤੇ ਮਾੜਾ ਸਹੀ ਆਜ ਵੇ, ਉਹ ਮਾੜਾ ਏ ਤੇ ਮਾੜਾ ਸਹੀ ਮਾਮਾ ਮਾਮਾ ਨਾ 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 ਮਾੜਾ 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 ਮਾਮਾ ਮਾਮਾ ਰਬਗੜੀ ਨੋਬਾ ਮਾੜਾ ਏ ਤੇ ਮਾੜਾ ਸਹੀ ਆਜ ਵੇ। Nature cannot be never change. We are together enemy of corruption. ओ मारा है ते मारा सैया जो है, ओ मारा है ते मारा सैया जो है। मैं आप भी मारा वा, जंग मेरे तो भी मारी है। ਇਹਦਾ ਮਕਾਨ ਇਹਦਾ ਡੂੰਗਾ ਇਹ ਤੇ ਬੱਚੇ ਕੀਸੀਆਂ ਕਰਦੇ ਤੇ ਮਕਾਨ ਚ ਸਾਨੂੰ ਮਾੜਾ ਕਹਿਣ ਡਿਆ। ਠੀਕ ਹੈ, ਕੁਆਲੀ ਕਰਨੀ। ਕਵਾਲੀ ਸਾਡੇ ਤੇ ਕਹੀ ਆ ਵੀ ਅੱਲਾ ਮਾਫੀ ਅਸੀਂ ਬਾਕੇ ਵੀ ਆ। ਚੱਲ ਠੀਕ ਆ। ਲਾਜ਼ਮੀ ਐਡਾ ਡੂੰਗਾ ਘਰ ਆ, ਕੁਦਰਤੀ ਸਵਿਮਿੰਗ ਪੂਲ ਬਣਿਆ ਵਾ। ਬਾਰਿਸ਼ ਪਵੇ ਉੱਥੇ ਨੇ ਟੂਪਾਂ ਪਾ ਕੇ ਛਾਲਾ ਮਾਰਦੇ। ਚਾਹ ਫੜਾ ਦਿਓ ਸਾਨੂੰ ਸਾਰਿਆਂ ਨੂੰ। ਲਓ ਜੀ ਮਿਹਰਬਾਨੀ ਸਰ। ਯਾਰ ਖੁਦਾ ਦੇ ਉਹ ਸਲਾਮ ਦੁਆ ਤਾਂ ਕਰ ਲਓ ਯਾਰ, ਤੁਸੀਂ ਉਹ ਆਪਣਾ ਮਰਾਸਪਣਾ ਕਰਨ ਲੱਗ ਜਾਂਦੇ। ਯਾਰ ਕੌਣ ਮਾੜਾ ਕਹਿਣ ਡਿਆ ਭਲਾ? ਅਸੀਂ ਭਾਈ ਅਗਰ ਮੈਂ ਤੁਹਾਡੇ ਨਾਲ ਗੱਲ ਦਾ ਲੋਕਾਂ ਨੂੰ ਸ਼ੱਕ ਕਰਨਾ ਸੀ ਕਿ ਮਿੱਠਾ ਜੱਟ ਨਹੀਂ ਹੈ, ਸਹੀ ਗੱਲ ਹੈ। ਮੈਂ ਤੁਹਾਨੂੰ ਜ਼ਿਆਦਾ ਸੁਰੀਲਾ ਵਾਂ। ਲੇਕਿਨ ਤੁਸੀਂ ਇਹ ਇੰਟਰਵਿਊ ਸ਼ੁਰੂ ਕਰੋ ਨਾ। ਇਹ ਗਾਡ ਗਿਫਟ ਚੀਜ਼ਾਂ ਹੁੰਦੀਆਂ, ਸੁਰੀਲਾ ਜੱਟ ਜੱਟ ਹੋ ਗਏ। ਐਡੀ ਦੀ ਗੱਲ ਨਹੀਂ ਕਰੀਦੀ, ਉਹਨੂੰ ਪਤਾ ਕੀ ਗੱਲ ਕਰਨੀ ਨਾ, ਮੈਂ ਮਿਰਜ਼ਾ ਵਾਂ, ਮਿਰਜ਼ਾ ਖਾਨ ਤੋਂ ਲਾਭ ਜਿੱਦਾਂ ਤੁਸੀਂ ਗਾਉਂਦੇ ਸੀਗੇ, ਤੁਸੀਂ ਵਾਕਈ ਮਿਰਜ਼ਾ ਵਾਂ, ਤੁਹਾਨੂੰ ਪਤਾ ਹੀ ਨਹੀਂ ਯਾਰ ਕਿੱਥੇ ਜਾਣਾ ਕਿੱਥੇ ਲੈਣਾ। ਇਹ ਗਾਡ ਗਿਫਟ ਚੀਜ਼ਾਂ ਵਾ। ਉਹ ਗॉड ਗਿਫਟ ਮੈਨੂੰ ਇਹ ਸੁਣ ਕੇ ਕਿਹੜਾ ਵੀ ਤੁਹਾਨੂੰ ਪਾਰਲੀਮੈਂਟ ਹਾਊਸ ਕਾਲ ਆਈ ਵੀ ਆ ਇਸ ਵਾਰੀ ਇਨਾਮ ਲੈ ਯਾਰ ਸੋਨੀ ਭਾਈ ਸਟਾਰਟ ਕਰੋ ਤੁਸੀਂ ਕਰੋ। अस्सलाम वालेकुम नाज़रीन, मैं अजमल सोनी ते टी टाइम जज मेरे नाल मेरे बहुत अच्छे दोस्त फैसल रामे साहब चाह चूप गए ने बगैर तरतीब तो फरीद साबरी साजिद मिठापुरिया ते चीफ गेस्ट ਅੱਜ ਮੇਰੇ ਨਾਲ ਕਾਸ਼ਿਫ ਹਸਨੀ। ਨਾਜ਼ਰੀਨ ਇਹਨਾਂ ਦਾ ਮੈਂ ਤੁਹਾਨੂੰ ਤਾਰਫ ਕਰਾਵਾਂਗਾ, ਬਹੁਤ ਵੱਡਾ ਨਾਮ। ਇੱਕ ਸੈਕਿੰਡ ਫੈਸਲ ਰਾਮੇ ਸਾਹਿਬ। ਇੱਕ ਸੈਕਿੰਡ ਚੀਫ ਗੈਸਟ ਕਰ ਦੋ, ਕੁੱਤੇ ਦੀ ਦੌੜ ਹੋ ਰਹੀ ਇੱਥੇ। ਨਾਜ਼ਰੀਨ ਬਹੁਤ ਅੱਛੇ ਸਿੰਗਰ ਨੇ ਤੇ ਇਹਨਾਂ ਦਾ ਮੈਂ ਤੁਹਾਨੂੰ ਤਾਰਫ ਕਰਾਵਾਂਗਾ। ਮੇਰੇ ਨਾਲ ਖੱਬੇ ਪਾਸੇ ਮਿੱਠਾ ਬੈਠਾ। ਮਿੱਠਾ ਜੀ, ਇਹਨਾਂ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ? ਨਹੀਂ ਜੀ ਨਥੀ ਕਰਾਓ, ਪਰ ਕਰਾਓ ਉਧਰ ਆਓ। ਅੱਛਾ ਫਰੀਦ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ? ਮੈਂ ਭਾਈ ਮਾਫੀ ਚਾਹਨਾ ਬਸ ਇਹਨਾਂ ਤੋਂ ਫੈਸਲ ਸਾਹਿਬ ਤੁਸੀਂ ਕੋਈ ਨਾ ਮੈਂ ਦੇਖ ਇਹਨਾਂ ਦੇ ਬਾਰੇ ਜਾਈ ਕਰਾਂਗੇ, ਸਾਡੇ ਮਹਿਮਾਨ ਨੇ। ਨਹੀਂ ਮਹਿਮਾਨ ਨੇ ਕੀ ਹੁੰਦਾ, ਫਰੂਟ ਲੈ ਕੇ ਆ ਗਏ? ਨਹੀਂ, ਮਹਿਮਾਨ ਆਪਣੀ ਕਿਸਮਤ ਆਪਣਾ ਮੁਕੱਦਰ ਆਪ ਲੈ ਕੇ ਆਂਦਾ। ਇਹ ਕੀ ਲੈ ਕੇ ਆਇਆ ਪੁੱਛਣ ਨੂੰ? ਕੀ ਲੈ ਕੇ ਆਏ ਜੀ ਤੁਸੀਂ? ਬਿੱਲ ਲੈ ਕੇ ਆਇਆ ਤਾਰਨ ਵਾਲਾ, ਉਹ ਕਹਿੰਦਾ ਤਾਰ ਦਿਓ ਨਾਲ। ਆਂਦੀ ਚਾਹ ਲੈ ਗਏ ਤੁਹਾਡੇ ਵਾਸਤੇ। ਭਾਜੀ ਮੀਤਾ ਭਾਜੀ ਨਾਲ ਤੰਦੂਰ ਹੁੰਦਾ, ਅੱਲਾ ਮਾਫੀ ਤੁਹਾਨੂੰ ਕੋਈ ਗੱਲਬਾਤ ਕਰਨ ਵਾਲੀ ਕਰਨੀ ਹੈ, ਤੁਸੀਂ ਮੈਨੂੰ ਦੱਸੋ ਕੀ ਮਤਲਬ ਐਨ ਸੀਰੀਅਸ ਹੋ ਕੇ ਕਾਹਤੋਂ ਬੈਠਾ ਵਾਂ? ਨਾਜ਼ਰੀਨ ਸਾਡੇ ਬਹੁਤ ਅੱਛੇ ਗੈਸਟ ਦੇਖ ਲਓ। ਨਾਜ਼ਰੀਨ ਜੇਬਾਂ ਪੁਰਾਣੇ ਵਕਤ ਦਾ ਡਾਕੀਆ ਲੱਗਦਾ ਤੇ ਖਾਲੀ ਜੇਬ ਫਿਰ ਰਿਹਾ, ਕੋਈ ਰੁਪਿਆ ਜੇਬ 'ਚ ਨਹੀਂ। ਇਹਦੇ ਕੋਲ 70 ਰੁਪਏ ਹੁੰਦੇ ਨਾਜ਼ਰੀਨ, 50 ਨੇਫੇ 'ਚ ਤੇ 20 ਦੀ ਜੇਬ 'ਚ, ਤੇ ਅੱਜ ਉਹ 20 ਵੀ ਹੈ ਨਹੀਂ। ਪੈਦਲ ਫਿਰ ਰਿਹਾ, ਕਹਿੰਦਾ ਮੇਰੀ ਸ਼ੂਗਰ ਵਧੀ ਹੈ, ਲੇਕਿਨ ਸ਼ੂਗਰ ਨਹੀਂ ਵਧੀ। ਇਹਦੇ ਕੋਲ ਫਿਰਨ ਤੁਰਨ ਲਈ ਪੈਸੇ ਹੀ ਹੈ ਨਹੀਂ। ਨਾਜ਼ਰੀਨ ਫਰੀਦ ਸਾਬਰੀ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਇਹਨਾਂ ਦੇ ਬਾਰੇ? ਮੈਂ ਕਹਿੰਦਾ ਮਾਸ਼ਾਅੱਲਾ ਵੱਡੇ ਗੋਸ਼ਤ ਦਾ ਅਚਾਰ ਪਾਇਆ ਹੁੰਦਾ ਵਾ, ਬਹੁਤ ਕਿੱਧਰ ਤੁਸੀਂ ਐਵੇਂ ਮੂੰਹ ਚੁੱਕ ਕੇ ਕਾਸ਼ਿਫ ਭਾਈ ਵੇਖੋ, ਤੁਹਾਡਾ ਲੈਵਲ ਹੀ ਨਹੀਂ ਹੈਗਾ। How dare you यार? ये जगह पे बहु। नहीं, काशिफ हसनी साहब के बारे में मैं एक बात कहूंगा, माशाल्लाह बहुत अच्छे इंसान है। ये मुझे सही तरह जानते हैं। मैं इनके बारे में सिर्फ इतना ही कहूंगा, ਟਾਂਗੇ 'ਚ ਕੁੱਕੜ ਜੋੜਿਆ ਹੁੰਦਾ, ਹੋਰ ਕੀ ਆ ਭਾਣਾ। मैं इनके बारे में सिर्फ इतना ही कहूंगा ਕਿ ਪਟਾਸ ਵਾਲੀ ਕੁਲਫੀ ਹੁੰਦੀ ਹੈ, ਅੱਲਾ ਮਾਫੀ। यार चल फैसल भाई तुसी कर मैं काशिफ हसनी साहब ਦੇ ਬਾਰੇ ਚ ਇਹੀ ਕਹਾਂਗਾ ਕਿ ਹੱਥ ਦੇ ਕੇ ਬਿਮਾਰੀ ਰੋਕੀ ਹੁੰਦੀ। ਬਹੁਤ ਅੱਛੇ ਹਾਂ। ਯਾਰ ਫੈਸਲ ਭਾਈ। ਮੈਨੂੰ ਕਹਿ ਲੈਣ ਦਿਓ, ਐਂਕਰ ਤੁਸੀਂ ਬਣੇ ਹੋ ਵੈਸੇ। ਠੀਕ ਹੋ ਗਿਆ। ਇਹ ਇਸ ਤਰ੍ਹਾਂ ਦਾ ਇਨਸਾਨ ਹੈ। ਨਾਜ਼ਰੀਨ ਇਸ ਤਰ੍ਹਾਂ ਦਾ ਇਨਸਾਨ ਹੈ, ਯਕੀਨ ਕਰੋ ਕੋਈ ਰਿਸ਼ਤੇਦਾਰਾਂ 'ਚ ਮੂੰਹ ਨਹੀਂ ਲਾਉਂਦਾ, ਔਰ ਜਿੱਥੇ ਜਾਂਦੇ ਨੇ ਇਹਨੂੰ ਦੇਖ ਲੈ ਕੁੰਡਾ ਬੰਦ ਕਰ ਅੱਗੇ ਗੱਟ ਵਾਲੇ ਨਿਕਲ ਜਾਂਦੇ ਨੇ, ਕੱਲਾ ਹੀ ਕੁੰਡਾ ਖੜਕਾ ਕੇ ਵਾਪਸ ਆ ਜਾਂਦਾ। ਹਾਂਜੀ ਫੈਸਲ ਸਾਹਿਬ ਬੜੇ ਨੀਚ ਐਂਡ ਕਲੀਨ ਇਨਸਾਨ ਨੇ, ਇਹੀ ਕਹਿਣਾ ਚਾਹੁੰਦੇ ਸੀ। ਔਰ ਸਾਰੀ ਉਮਰ ਇਹਦੇ ਤਾਇਆ ਜੀ ਨੇ ਸਾਈਕਲ ਤੇ ਬਿਸਤਰਾ ਕਰਕੇ ਸੁੱਤੇ ਨੇ ਤੇ ਏਡੇ ਮਾਰੇ ਨੇ। ਤੁਸੀਂ ਦੂਰੋਂ ਦੇਖਣਾ ਇਸ ਤਰ੍ਹਾਂ ਲੱਗਣਾ ਕਿ ਜਿਵੇਂ ਗੋਲਡੀ ਵਾਲੇ ਬਾਬੇ ਨੇ ਜੁੱਤੀ ਤੇ ਤੋੜੀ ਹੁੰਦੀ ਆਪਣੀ ਆਪ। ਓਏ ਇੱਕ ਮਿੰਟ ਠਹਿਰ ਜਾ, ਤੂੰ ਇਹ ਕੀ ਗੱਲ ਕੀਤੀ? ਨੀਚ ਐਂਡ ਕਲੀਨ, ਨੀਟ ਐਂਡ ਕਲੀਨ ਹੁੰਦਾ ਹੈ। ਨੀਚ ਐਂਡ ਕਲੀਨ ਮੈਂ ਕਿਸੇ ਆਪਣੇ ਦੋਸਤ ਕੋਈ ਸੁਣਿਆ ਸੀ। ਮੈਂ ਇਹਦੇ ਬਾਰੇ ਚ ਸਿਰਫ ਇੰਨੇ ਅਲਫਾਜ਼ ਕਹਾਂਗਾ। ਬਹੁਤ ਅੱਛੇ, ਕੀ ਬਾਤ, ਤਾਲੀਆਂ ਯਾਰ। ਬਹੁਤ ਅੱਛੇ। ਬਹੁਤ ਅੱਛੇ। ਵੀ ਉਹ ਦਫਾ ਮਾਰੋ ਚਲੋ ਜੀ, ਯਾਰ।
ਚਲੋ ਦੇ ਜਿਹਦੇ ਨਾਲ ਹੀ ਵਾਹ ਪਿਆ ਏ ਉਹੀ ਲਾਂਦਾ ਦਾ ਪਿਆ ਏ ਹਾਏ 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 ਕਿ ਜਿਹਦੇ ਨਾਲ ਹੀ ਵਾਹ ਪਿਆ ਏ ਉਹੀ ਲਾਂਦਾ ਦਾ ਪਿਆ ਏ ਵਾਹ ਵਾਹ, ਜਿਹਦੇ ਨਾਲ ਹੀ ਵਾਹ ਪਿਆ ਏ ਉਹੀ ਲਾਉਂਦਾ ਦਾ ਪਿਆ ਏ। ਬੱਕਰੀ ਮੇਰੇ ਕੋਲ ਆ ਗਈ ਹੈ ਤੇ ਖੱਬੇ ਪਾਸੇ ਘਾਹ ਪਿਆ ਏ। ਵਾਹ ਵਾਹ ਹਾਂਜੀ। ਔਰ ਸਾਨੂੰ ਤੇ ਪਤਾ ਨਹੀਂ ਕੀ ਹੋਇਆ, ਜਾਂਦੇ ਆਉਂਦਿਆਂ ਕੁੱਤਾ ਰਾਹ ਪਿਆ। ਹਾਂਜੀ ਵਾਹ। ਹਾਂਜੀ ਫੈਸਲ ਸਾਹਿਬ, ਜਿਹਦੇ ਨਾਲ ਹੀ ਵਾਹ ਪਿਆ ਏ ਉਹੀ ਲਾਂਦਾ ਦਾ ਪਿਆ ਏ। ਜਿਹਦੇ ਨਾਲ ਵਾਹ ਪਿਆ ਏ ਉਹੀ ਲਾਉਂਦਾ ਦਾ ਪਿਆ ਏ। ਸਾਰੇ ਗਮਾ ਨਿਸਾ ਪਾ ਦਾ ਗਮਾ ਆਪਾ। ਹਾਂ ਜਿਹਦੇ ਨਾਲ ਹੀ ਵਾਹ ਪਿਆ ਏ ਉਹੀ ਲਾਉਂਦਾ ਦਾ ਪਿਆ ਏ। ਕੱਲ ਇਹਦਾ ਤਾਇਆ ਆਇਆ, ਬੂਹਾ ਚੁੱਕ ਕੇ ਮੈਨੂੰ ਕਹਿੰਦਾ ਝਾ ਪਿਆ ਏ। ਅੱਛਾ ਯਾਰ, ਜਿਹਦੇ ਨਾਲ ਹੀ ਵਾਹ ਪਿਆ ਏ ਉਹੀ ਲਾਉਂਦਾ ਦਾ ਪਿਆ ਏ। ਕਾਸ਼ੀ ਦਾ ਲੱਗਾ ਠੇਡਾ ਤੇ ਜਾ ਪਿਆ ਏ। ਵਾਹ 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 ਵਾਹ। ਅੱਛਾ ਯਾਰ, ਜਿਹਦੇ ਨਾਲ ਵਾਹ ਪਿਆ ਉਹੀ ਲਾਉਂਦਾ ਦਾ ਪਿਆ ਏ। ਮੈਂ ਕਾਸ਼ਿਫ ਅਜ਼ਰੀ ਦੇ ਘਰ ਗਿਆ, ਕਹਿੰਦਾ ਮੇਰਾ ਭਾ ਪਿਆ ਏ। ਤਾੜੀਆਂ ਇਹ ਤੇ ਫੈਸਲ ਰਾਮੇ ਸਾਹਿਬ। ਸ਼ੇਰ ਤੇ ਮੁਕੰਮਲ ਹੀ ਨਹੀਂ ਹੋਇਆ ਭਾਵੇਂ ਕੀ ਆ ਮੈਨੂੰ ਦੱਸੋ। ਸ਼ੇਰ ਦੇ ਕੰਨ ਰਹਿ ਗਏ, ਕੀ ਮੁਕੰਮਲ ਨਹੀਂ ਹੋਇਆ ਕਿ ਲੱਤਾਂ ਰਹਿ ਗਈਆਂ ਉਹਦੀਆਂ। ਜਿਹਦੇ ਨਾਲ ਹੀ ਵਾਹ ਪਿਆ ਏ ਉਹੀ ਲਾਂਦਾ ਦਾ ਪਿਆ ਏ। ਕੱਲ ਮੈਨੂੰ ਇਹਦਾ ਅੱਬਾ ਮਿਲਿਆ, ਉਹ ਕਹਿੰਦਾ ਉਹ ਮੈਂ ਰੋਟੀ ਖਾਣੀ ਤੇ ਸਾਹਮਣੇ ਘਾਹ ਪਿਆ ਏ। ਵਾਹ 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 ਵਾਹ। ਜਿਹਦੇ ਨਾਲ ਹੀ ਵਾਹ ਪਿਆ ਏ ਉਹੀ ਲਾਂਦਾ ਦਾ ਪਿਆ ਏ। ਜਿਹਦੇ ਨਾਲ ਵਾਹ ਪਿਆ ਏ ਉਹੀ ਲਾਉਂਦਾ ਦਾ ਪਿਆ ਏ। ਕਾਸ਼ਿਫ ਅਜ਼ਰੀ ਮੈਨੂੰ ਇਦਾਂ ਲੱਗਦਾ ਜਿਵੇਂ ਖੁਸਰਾ ਲੈਦਾ ਸਾਹ ਪਿਆ ਏ। ਮੈਂ ਚੱਲਾਂ ਵਾਂ, ਤੁਹਾਡਾ ਪ੍ਰੋਗਰਾਮ ਆ ਪਿਆ ਏ। ਯਾਰ ਤੁਸੀਂ ਦੱਸ ਸ਼ੇਰ ਮੁਕੰਮਲ ਜਿਹਦੇ ਨਾਲ ਹੀ ਵਾਹ ਪਿਆ ਏ ਉਹੀ ਲਾਂਦਾ ਦਾ ਪਿਆ ਏ। ਦਾ ਪਿਆ ਏ। ਤੇ ਲੋਕੀ ਮੈਨੂੰ ਪੁੱਛਦੇ ਨੇ ਕਿ ਅੱਜ ਕੀ ਡੇਟ ਏ। ਨਾਜ਼ਰੀਨ ਤੇ ਸ਼ੁਗਲ ਕਰ ਰਹੇ ਕਿ ਜਿਹਦੇ ਨਾਲ ਹੀ ਵਾਹ ਪਿਆ ਏ ਉਹੀ ਲਾਉਂਦਾ ਦਾ ਪਿਆ। ਅੱਖ ਮੇਰੀ ਮਸਤਾਨੀ ਗਲਮੋਤੀਆਂ ਵਾਲੀ ਗਾਨੀ, ਰੇਸ਼ਮ ਦਾ ਪਾ ਕੇ ਲਹਿੰਗਾ ਤੇ ਆਟਾ ਬੜਾ ਮਹਿੰਗਾ। ਮਾਸ਼ਾਅੱਲਾ ਯਾਰ, ਇਹਨਾਂ ਨੇ ਸ਼ੁਗਲ ਚ ਗੱਲ ਬਈ ਤੁਸੀਂ ਸੀ। ਯਾਰ ਕਾਸ਼ਿਫ ਹਸਨੀ ਸਾਹਿਬ ਦੇ ਬਾਰੇ ਚ ਯਾਰ ਸ਼ੇਰ ਕਹਿਣ ਨੂੰ ਮਿਹਰਬਾਨੀ। ਜਿਹਦੇ ਨਾਲ ਹੀ ਵਾਹ ਪਿਆ ਏ ਉਹੀ ਲਾਂਦਾ ਤਾਂ ਪਿਆ ਏ। ਡੰਗਰ ਵੀ ਫਿਰ ਉਧਰ ਗਏ ਨੇ ਜਿੱਥੇ ਪਟਾਕਾ ਠਾ ਪਿਆ ਏ। ਯਾਰ ਨਾ ਯਾਰ, ਮਹਿਮਾਨ ਨਾ ਕਰਿਆ ਕਰੋ ਯਾਰ ਕਿਸੇ ਨੂੰ। ਜਿਹਦੇ ਨਾਲ ਹੀ ਵਾਹ ਪਿਆ ਏ ਉਹੀ ਲਾਂਦਾ ਦਾ ਪਿਆ ਏ। ਤੇ ਮੇਰੇ ਖੱਬੇ ਪਾਸੇ ਡੰਗਰ ਬੈਠਾ ਪੀਂਦਾ ਚਾਹ ਪਿਆ ਏ। ਵਾਹ 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 ਵਾਹ। ਜਿਹਦੇ ਨਾਲ ਹੀ ਵਾਹ ਪਿਆ ਏ ਉਹੀ ਲਾਂਦਾ ਦਾ ਪਿਆ ਏ। ਤੇ ਮੇਰਾ ਪਾਟਾ ਕੁੱਤਾ ਲੱਭਦਾ ਨਹੀਂ, ਮੈਂ ਪੀੜ ਕਰਾਉਣੋਂ ਬੈਠੀ ਆ। ਮੇਰੇ ਸਾਮ ਸਵੇਰੇ ਕੁਲਬੜ ਨੈਣ ਮੇਰੇ ਸਈਓ ਰੋਂਦੇ ਨੇ। ਮੇਰੀ ਪਿਛਲੀ ਪੈਰੀ ਉੱਗਿਆ ਘਾਹ, ਮੇਰੀਆਂ ਛਤੀਰੀਆਂ ਉੱਤੇ ਬਾਲੇ ਨੇ। ਮੈਂ ਰੋਨੀ ਆ ਬੁੱਕਾਂ ਲੈ ਲੈ ਕੇ, ਮੇਰਾ ਗੁਗਲੂ ਮੁਗਲੂ ਗਵਾਚ ਗਿਆ, ਮੇਰੇ ਛੋਟੇ ਦੋਵੇਂ ਚੂਸ ਗਏ। ਵੇ ਲੱਭਦਾ ਨਹੀਂ ਵਿੱਚ ਰਾਵਾਂ ਦੇ, ਉਹ ਸੁੱਚ ਵਿੱਚ ਉਂਗਲਾਂ ਦਿੰਦਾ ਸੀ। ਮੇਰੇ ਬਾਝ ਨਾਲ ਇੱਕ ਪਲ ਰਹਿੰਦਾ ਸੀ, ਉਹ ਮੇਰੀਆਂ ਤਨਖਾਹਾਂ ਖਾਂਦਾ ਸੀ। ਉਹ ਪਿਛਲੀ ਪੈਰੀ ਆਉਂਦਾ ਸੀ, ਮੇਰੇ ਕਰਜ਼ੇ ਲਾਉਣੋਂ ਹਟਦਾ ਨਹੀਂ, ਮੇਰੇ ਪਿੱਛੇ ਜਾਣੋਂ ਹਟਦਾ ਨਹੀਂ। ਮੇਰਾ ਮਾਹੀ ਟੁਰ ਪਰਦੇਸ ਗਿਆ। ਵਾਹ ਵਾਹ ਜੀ, ਠੀਕ ਹੋ ਗਏ। ਤੁਸੀਂ ਸਵੇਰ ਦੁਪਹਿਰ ਸ਼ਾਮ ਖਾਣਾ ਨਹੀਂ ਸੁਣ ਕੇ ਜ਼ਰਾ ਜੀ। ਮੇਰਾ ਮਾਹੀ ਟੁਰ ਪਰਦੇਸ ਗਿਆ। ਮੈਂ ਛਮਕ ਛੱਲੋਂ ਆ, ਮੈਂ ਨੀਵੀਂ ਸਮੇਣੀ ਰਹਿਨੀ ਆ, ਮੈਂ ਉੱਡਦੀ ਫਿਰਦੀ ਰਹਿਨੀ ਆ। ਮੇਰਾ ਮਾਹੀ ਕੰਮ ਤੇ ਨਹੀਂ ਜਾਂਦਾ, ਕੋਈ ਕੰਮ ਹੋਵੇ ਤੇ ਦੱਸ ਦਿਓ। ਮੇਰਾ ਮਾਹੀ ਕੌਡੂ ਗਿੱਠਾ ਏ, ਮੇਰਾ ਮਾਹੀ ਠੰਡ ਤੋਂ ਡਰਦਾ ਏ। ਮੇਰਾ ਮਾਹੀ ਪਿਪਲੀ ਬਹਿ ਬੈਠਾ, ਮੇਰਾ ਮਾਹੀ ਚੋਲੇ ਜਾਂਦਾ ਏ। ਮੇਰਾ ਮਾਹੀ ਮੁੜ ਕੇ ਨਹੀਂ ਆਇਆ, ਉਹ ਪਿਛਲੇ ਪੈਰੀ ਜਾਂਦਾ ਸੀ, ਉਹ ਆਉਂਦਾ ਸੀ ਤੇ ਜਾਂਦਾ ਹੀ ਨਹੀਂ। ਵਾਹ, ਤਾੜੀ ਲਾ ਦਿਓ। ਮੇਰਾ ਮਾਹੀ ਕੰਮ ਤੋਂ ਵੇਲਾ ਆਏ, ਉਹਦੀ ਰੱਬ ਕਰੇ ਹਵਾਵਾਂ ਬੰਦ ਰੱਖੀਆਂ ਤੇ ਖੈਰ ਹੋਵੇ ਉਹਦੇ ਜਾਵਣ ਦੀ, ਉਹਦੇ ਆਵਣ ਦੀ। ਮੈਂ ਮਦਦ ਕਰਾਂ, ਮੇਰਾ ਪੀਰ ਭਰਾ ਗਾਲਾ ਬੈ ਕੇ ਉਹ ਤੂੰ ਬੱਸ ਕਰ ਤੂੰ ਕਹਿਣ ਕੀ ਦਿਆ ਤੂੰ ਦੱਸ ਦੇ, ਸਾਨੂੰ ਕੋਈ ਸਮਝ ਨਹੀਂ ਆਉਂਦੀ। ਜਿਹਦੇ ਨਾਲ ਹੀ ਵਾਹ ਪਿਆ ਏ ਉਹੀ ਲਾਂਦਾ ਦਾ ਪਿਆ ਏ। ਸਰਕਾਰ ਇਹ 3 ਮਹੀਨੇ ਬਾਅਦ ਤੁਸੀਂ ਇੱਥੋਂ ਸ਼ੁਰੂ ਕਰਨਾ ਵਾ। ਅੱਛਾ, ਤੁਹਾਨੂੰ ਕੋਈ ਹੋਰ ਸ਼ੇਰ ਨਹੀਂ ਆਉਂਦਾ? ਡੰਗਰ ਵੀ ਫਿਰ ਉਧਰ ਗਏ ਨੇ ਜਿੱਧਰ ਬਹੁਤਾ ਘਾਹ ਪਿਆ ਏ। ਤੇ ਜਿਹਦੇ ਵੀ ਇਹ ਪੂਰਾ ਆਇਆ ਉਹਦੇ ਗੱਲ ਵਿੱਚ ਫਾ ਪਿਆ ਏ। ਵਾਹ ਵਾਹ ਵਾਹ। ਤੇ ਮੁੰਦਰੀ ਮੇਰੀ ਮੋੜ ਦੇ ਚੰਨਾ ਤੇਰਾ ਛੱਲਾ। ਲਓ ਨਾਜ਼ਰੀਨ, ਗੱਪਸ਼ਪ ਤੇ ਬਹੁਤ ਲੱਗੀ। ਸਾਡੇ ਜਿਹੜੇ ਮਹਿਮਾਨ ਨੇ ਥੋੜਾ ਜਿਹਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਨੇ। ਕਾਸ਼ਿਫ ਸਾਹਿਬ, ਤੁਸੀਂ ਏਡੇ ਅੱਛੇ ਸਿੰਗਰ ਹੋ, ਤੁਸੀਂ ਬਾਹਰ ਜਾਣਾ ਚਾਹੁੰਦੇ ਹੋ? ਜੀ ਚਲੋ ਉੱਠ ਦੋ ਬਾਹਰ ਚਲ। ਯਾਰ ਮੈਂ ਮੁਲਕੋਂ ਬਾਹਰ ਕੋ ਕਹਿ ਰਿਹਾ ਹਾਂ। ਅੱਛਾ ਫੈਸਲ ਭਾਈ ਨੂੰ ਪੁੱਛ ਲਓ, ਤੁਸੀਂ ਬਾਹਰ ਜਾਣਾ ਚਾਹੁੰਦੇ? ਨਹੀਂ, ਮੈਨੂੰ ਸ਼ੌਕ ਨਹੀਂ ਹੈ ਬਾਹਰ ਜਾਣ ਦਾ। ਮੈਂ ਤੇ ਠੀਕ ਹਾਂ। ਨਹੀਂ, ਅਸੀਂ ਭੇਜਦੇ ਨੇ ਸਾਰੇ ਪੈਸੇ ਪਾ ਕੇ। यार बेसिक तौर पे ये किस्मत के खेल। ਕਿਸਮਤ ਦਾ ਖੇਲ ਨਹੀਂ, ਤੁਸੀਂ ਬਾਹਰ ਜਾਣਾ ਚਾਹੁੰਦੇ ਲੇਕਿਨ ਤੁਹਾਡਾ ਸਾਈਕਲ ਛੋਟਾ ਭਾਈ ਲੈ ਗਿਆ। ਨਹੀਂ, ਮੈਂ ਆਪਣੇ ਮੁਲਕ ਦੇ ਵਿੱਚ ਹੀ ਪੱਥਰ ਇੱਕ ਜਗ੍ਹਾ ਪਿਆ ਭਾਰੀ ਹੁੰਦਾ ਹੈ, ਇਹ ਗੱਲ ਜ਼ਿਹਨ ਦੇ ਵਿੱਚ ਰੱਖਣਾ। ਬਾਕੀ ਮੈਨੂੰ ਨਾ ਸਜਾਦ ਜਾਨੀ ਸਾਹਿਬ ਦੀ ਇੱਕ ਗੱਲ ਯਾਦ ਆ ਗਈ। ਉਹਨਾਂ ਨੇ ਕਿਹਾ ਸੀ ਇੱਕ ਫੁੱਲ ਮੋਤੀ ਦਾ ਮਾਰ ਕੇ ਦਿਖਾ। ਬੈਟਰ तो फैसल भाई आप क्या कहना ਯਾਰ चाहते ਤੁਸੀਂ ਇੰਜ ਨਾ ਕਰਿਆ ਕਰੋ ਯਾਰ। ਉਹ ਵੇਖ ਕਿੱਡਾ ਖੂਬਸੂਰਤ ਮਾਸ਼ਾਅੱਲਾ। ਇਹਨਾਂ ਦੇ ਮੈਂ ਬੜਾ ਯਾਨੀ ਕਿ ਮੁਤਾਸਰ ਹਾਂ ਇਹਨਾਂ ਦੇ ਹੇਅਰ ਸਟਾਈਲ ਤੋਂ। ਇਹਨਾਂ ਦੇ ਵਾਲ ਇਸ ਤਰ੍ਹਾਂ ਦੇ ਨੇ, ਖੂਬਸੂਰਤ ਵਾਲ। ਇਹ ਦੇਖ ਜ਼ਰਾ ਯਾਰ ਹਫਤਾ ਤੂੰ ਵੀ ਪੰਪ ਦੇ ਪਾਣੀ ਨੂੰ ਨਹਾ ਜਾਂਦੇ ਹੋ ਜਾਣਗੇ। फैसल भाई कैसा ਤੁਹਾਡਾ ਵੱਟ ਪਾਉਣ ਵਾਲੀ ਇਸਤਰੀ ਵਰਗਾ ਮੂੰਹ ਆ ਕਿ ਤੁਸੀਂ ਉਦੋਂ ਦੇ ਉਹਦੇ ਮਗਰ ਲੱਗੇ। ਤੁਸੀਂ ਦੱਸੋ ਤੁਸੀਂ ਕੀ ਹੋ? ਉਹ ਯਾਰ ਮੈਂ ਉਹ ਮਾੜਾ ਬੰਦਾ ਵਾ। कैसा तेरा ठंडा करने वाली चुलियां काम हुई है। मैं तो वही तो कह रहा हूँ, ये सही बात है। ਉਰਦੂ ਨਾ ਬੋਲ ਕਾਸ਼ੀ, ਉਰਦੂ ਨਾ ਬੋਲ। ਤੂੰ ਨਾਸ਼ਤਾ ਸਵੇਰੇ ਭੱਲਿਆ ਨਾ ਕਰਕੇ ਆਇਆ ਵਾ।
ਉਰਦੂ ਤਾਂ ਇੰਜ ਬੋਲਣ ਡਿਆ ਵੀ ਜਿੱਦਾਂ ਇੱਕ ਹੀ ਮੁਲਕ ਫਿਰੇ ਆ ਵੀ ਤਾਂ ਸ਼ੈਂਜਨ ਵੀਜ਼ਾ ਲੱਗਾ ਇਹਦਾ। देखिए आप बिल्कुल सही कह रहे हैं लेकिन कुछ बात करने वाली करें। ਲੈਟਰੀਨ ਦਾ ਪਾਸ ਹੱਲ ਵੀ ਦੀ ਜੇਬ 'ਚ ਆ। ਕਾਸ਼ ਸਕਦੀ ਜ਼ਿੰਦਗੀ 'ਚ ਐਸਾ ਹੋਵੇ ਤੁਹਾਡੇ ਨਾਲ? ਨਹੀਂ ਅਲਹਮਦੁਲਿਲਾ ਕਦੀ ਐਸਾ ਨਹੀਂ ਹੋਇਆ। ਬਸ ਤੁਹਾਡੀਆਂ ਦੁਆਵਾਂ, ਤੁਹਾਡੇ ਵਰਗੇ ਯਾਰਾਂ ਦੋਸਤਾਂ ਦਾ, ਭਰਾਵਾਂ ਦਾ ਪਿਆਰ ਆ। ਇਹ ਬਸ ਸਟੇਟ ਫਾਰਵਰਡ ਦੁਨੀਆ ਚਲੀ ਜਾ ਰਹੀ ਆ, ਜ਼ਿੰਦਗੀ ਲਾਈਫ ਯਾਰ ਦੀ ਬੈਠੇ ਉਹਨੇ ਉਹਨਾਂ ਕੋ ਪੁੱਛਿਆ ਜਾਂ ਫਿਰ ਉਹਨੂੰ ਛੁਰੀ ਫੇਰ ਦਿਓ। ਤੁਸੀਂ ਬਿਲਕੁਲ ਮਹਿਮਾਨ ਨੂੰ ਈਜ਼ੀ ਲੈ ਰਹੇ ਹੋ। ਉਹ ਮੈਂ ਕੀ ਹੁਣ ਜੁੱਤੀ ਲੁਕੋ ਦਿਓ ਮਹਿਮਾਨ ਦੀ, ਕੀ ਕਰੀਏ? ਯਾਰ ਇੱਕ ਮਿੰਟ ਯਾਰ, ਉਹ ਐਡਾ ਬੰਦਾ ਬਹੁਤ ਅੱਛਾ ਇਨਸਾਨ ਹੈ। ਮੈਂ ਕਾਸ਼ਫ ਹਸਨੀ ਦੇ ਬਾਰੇ ਚ ਇੱਕ ਸ਼ੇਰ ਕਵਾਂਗਾ ਯਾਰ ਬਸ ਕਰਦੇ ਤੂੰ ਲੈਦੇ ਕਮਾਲ ਦਾ ਸ਼ੀਨ ਬਣਿਆ, ਸ਼ੇਰ ਹੀ ਕਹੀ ਜਾਂਦੇ ਆ कि इसकी जिंदगी ਤੇ ਲਾਨਤ ਹੈ ਬਈ। ਓ ਯਾਰ ਹਲੋ इसकी जिंदगी एक मिसाल है। पर फैसल इसने बहुत ज्यादा एक मिनट अल वर्ड यूज ना करा कर इसकी जिंदगी पे लानत अगर करना तो मुश्तरका करो, कल्ला करो ਚਲੋ ਇਕੱਠੇ ਕਰ ਲਓ। ਉਸकी ਜ਼ਿੰਦਗੀ मैं तो नहीं कहना भाई, मेरा भरा है, मैं कदे भी नहीं करांगा। क्यों ਇਹ ਤੁਹਾਡਾ ਭਰਾ ਵੀ ਮੈਂ ਉਹਦੀ ਡੱਬ 'ਚ ਛੁਰੀ ਮਾਰਤੀ ਹੈ। यार तुसी मेहमान बना के नहीं ਤੁਹਾਡਾ ਭਰਾ ਮੈਂ ਨਹੀਂ ਪਾਤੇ ਉਹਦੇ, ਸਾਡਾ ਭਰਾ ਨਹੀਂ, ਮੈਂ ਸ਼ਾਹੀਆਂ ਪਾਤੀ। लेकिन भाई बड़ी एक अजीब सी सेंसेशन है। ਓਏ ਉਰਦੂ ਨਾ ਬੋਲ, ਗੋਏ 'ਚ ਸ਼ੋਰਾ ਪਾਇਆ ਹੁੰਦਾ ਵਾ। ਗੋਏ 'ਚ ਓਏ ਸ਼ੋਰੇ ਚ ਪੈਂਚਰ ਚੈੱਕ ਕੀਤਾ ਹੁੰਦਾ ਕੋਈ ਆਪ ਚੈੱਕ ਕਰੀ। How dare you? I will do something now. ਸਾਰੇ ਕਮਾ ਪਾਸ ਨਹੀਂ ਆਇਆ ਤੂੰ ਸਿੱਧੀ ਸਾਡਾ ਪੰਜਾਬੀ ਬੋਲ। तुसी मेहमान बना के उस बेचारे दी इंसल्ट कर रहे हो यार। ਕਾਸ਼ਮ ਤੂੰ ਇੰਗਲਿਸ਼ ਬੋਲਣ ਡਿਆ, ਸਭ ਤੋਂ ਮੋਟਾ ਮੱਛਰ ਤੇਰੇ ਇਲਾਕੇ 'ਚ ਆ। I can do something is but it's ਨਾਦਰੀ ਦੇ very ਇਲਾਕੇ 'ਚ ਏਡਾ ਮੋਟਾ ਮੱਛਰ ਆ ਜਿੰਗੇ 4-5 ਮੱਛਰਾਂ ਵਿੱਚ ਪਾਈਆ ਆਲੂ ਪਕਾ ਲਓ, 6-7 ਬੰਦਿਆਂ ਦਾ ਸੌਖਾ ਸਰ ਸਕਦਾ। ਤੇ ਇੰਗਲਿਸ਼ ਬੋਲਣ ਨੂੰ ਸਾਹ ਨਹੀਂ ਲੈ ਰਿਹਾ। ਕਾਸ਼ਿਫ ਹਸਨੀ ਏਡਾ ਪਾਗਲਾ 5-7 ਤੋਤੇ ਰੱਖ ਕੇ ਨਾ ਅੱਗੇ ਕਰ ਲਿਆ ਸੀ। ਨਾਦਰੀ ਬੇਵਕੂਫ ਆਦਮੀ ਹੈ, ਤੋਤੇ ਵਾਲੀ ਗਾਨੀ ਸੁਨਹਿਰੇ ਨੇ ਵੇਚਣ ਚਲਾ ਗਿਆ। ਕੈਸਾ ਉੱਠ ਪਈ ਉੱਥੋਂ ਇਹਨੂੰ। ਘਰ ਤੋਂ ਵਾ ਐਡੀ ਪਤਲੀ ਪਾਣੀ ਵਾਲੀ ਹਾਂਡੀ ਬਣਾਉਂਦੇ ਨੇ ਘਰ। ਮਾਨ ਨੇ ਯਕੀਨ ਕਰੋ, ਉਹਦੇ ਨਾਲ ਸ਼ੇਮਨਰ ਨੂੰ ਕਰ ਸਕਦੇ ਤੁਸੀਂ 100 ਰੁਪਏ ਨਾਲ। ਯਾਰ ਇਹ ਹਾਂਡੀ 'ਚ ਇੰਨਾ ਸ਼ੋਰਾ ਬਣਾਉਂਦੇ, ਇੰਨਾ ਪਾਣੀ ਪਾਉਂਦੇ ਆ, ਉਹ ਵਿੱਚ ਭੰਵਰ ਜਿਹਾ ਬਣ ਜਾਂਦਾ ਹਾਂਡੀ ਦੇ। ਨਾਦਰੀ ਏਡਾ ਪਤਲਾ ਹਲ ਸਾਲਣ ਪਕਾਉਂਦੇ, ਸ਼ੋਰੇ ਵਾਲੇ ਇੰਨਾ ਪਤਲਾ ਸਾਲਣ ਪਕਾਉਂਦੇ ਵੀ ਸਵੇਰ ਨੂੰ ਨਿਆਣਿਆਂ ਨੂੰ ਸ਼ੋਰਾ ਪਾ ਕੇ ਜਾਂਦੇ। ਉੱਠ ਓਏ ਸੁੱਤੇ ਨਿਆਣਿਆਂ ਨੂੰ ਉੱਠ। ਨਾਦਰੀ ਨੇ ਏਡਾ ਸ਼ੋਰੇ ਵਾਲੀ ਹੱਡੀ ਪਕਾਉਂਦੇ ਆ। ਇਹਦਾ ਭਰਾ ਕੱਲ ਸਵੇਰੇ ਸ਼ੋਰੇ ਨਾਲ ਗੱਡੀ ਧੋਣ ਡਿਆ। ਅੱਛਾ ਇਹਨਾਂ ਹਾਂਡੀ 'ਚ ਪਾਣੀ ਪਾਉਂਦੇ, ਇਹਨਾਂ ਹਾਂਡੀ 'ਚ ਪਾਣੀ ਪਾਉਂਦੇ। ਸਵੇਰੇ ਰੱਬਾ ਕਹਿੰਦਾ ਸੀ ਓਏ ਸਾਰੇ ਰੋਟੀ ਖਾ ਕੇ ਨਾ ਹਾਂਡੀ ਨੂੰ ਬੰਦ ਲਾ ਦਿਓ। ਏਡੀ ਪਤਲੀ ਹਾਂਡੀ ਪਕਾਉਂਦੇ ਨੇ, ਗਲੀ 'ਚੋਂ ਮਿੱਟੀ ਉੱਡਣ ਦੀ। ਯਕੀਨ ਕਰੋ ਸ਼ੌਹਰਾ ਤਰਾਉ ਕਰਨਾ ਹੈ ਗਲੀ 'ਚ। do you have self person? Oh, Okay, do you? ਔਰ ਟਰੰਪ ਦੀ ਬਿੱਲੀ ਸਬਰ ਕਰ ਜਾ ਕਿ ਉਹ ਨਹੀਂ ਕਰਦੇ ਆ। bachelor person. You ਅੱਛਾ have ਇਹ experience. ਹੈ ਸੱਚ ਜ਼ਾਤੀ ਇੰਨਾ ਮਾੜੇ ਘਰ ਦਾ ਵਾ, ਇਹਨਾਂ ਦੇ ਘਰ ਡੋਈ ਨਹੀਂ ਐਸਾ ਆਪਣਾ ਕੜੀ ਪਕਾਉਂਦੇ ਆ। ਤੇਲ ਦਾ ਕੰਮ ਕਰਦਾ ਸੀਗਾ, ਸਰੋਂ ਦਾ ਤੇਲ ਹੀ ਪਿੰਡਾਂ 'ਚ ਵੇਚਦਾ ਸੀ। ਸੱਪ ਦੀ ਭਲੀ ਬਣਾਈ ਹੈ। ਇਹ ਆਲੂ ਪਕਾਉਣ ਨਾ, ਆਲੂ ਤੇ ਸਿਰਫ ਪਾਣੀ ਗਰਮ ਕਰਦੇ, ਆਲੂ ਮੁੱਕੇ ਵਾਲਾ ਪਕਾਉਂਦੇ ਆ। ਤੇ ਇਹ ਇੰਨੇ ਅਮੀਰ ਨੇ ਮਾਸ਼ਾਅੱਲਾ ਸੱਪ ਰੱਖੇ ਨੇ ਕੁਰਕਣ ਲਈ। ये मेरे माइंड का बंदा पढ़ा लिखा है और मैं अक्सर यही सोचता था कि यार कोई माइंड का बंदा हो जिसको इंग्लिश वगैरह आती हो। काशिफ भाई मेरे फेवरेट ਪੜਾ ਲਿਖਾ ਉਹ, पढ़ा लिखा है। ਉਹਨੇ ਬਲੈਕ ਨੌਲੇਜ ਕੀਤਾ, ਤੁਹਾਨੂੰ ਪਤਾ? और ब्लैक नॉलेज की है। ਕਾਲਾ ਇਲਮ। इसके बारे में एक शेर कहूँगा, some love one, some love two, some love one, some love two, I love one, that is you. I have, yeah, he is my very best person. I very respectful to you. I can do something big celebrations thought about then something people don't have hesitations and expectations in this contributions and ਨਾਜ਼ਰੀਨ ਸਾਡੇ ਬਹੁਤ ਅੱਛੇ ਗੈਸਟ ਤੇ ਮੈਂ ਤੁਹਾਨੂੰ ਇਹਨਾਂ ਦਾ ਤਾਰਫ ਕਰਾਉਣਾ। ਮਿੱਠਾ ਜੀ ਕੁਝ ਕਹਿਣਾ ਚਾਹੁੰਦੇ ਇਹਨਾਂ ਦੇ ਬਾਰੇ? ਨਹੀਂ ਤੁਸੀਂ ਕਹੀ ਜਾਓ ਜੀ, ਮੈਂ ਕਾਹਤੋਂ ਕਹਿਣਾ। ਫਰੀਦ ਸਾਹਿਬ ਹਾਂਜੀ ਮੈਂ ਇਹਨੂੰ ਬਾਅਦ ਚ ਕਹਿ ਲਾਂਗਾ, ਇਹ ਮਿਲ ਲਵੇ ਮੈਨੂੰ ਇੱਕ ਵਾਰੀ, ਫੇਰ ਕਿਸ ਦਿਨ ਕਹਿਣਾ ਤੁਸੀਂ? ਫਿਰ ਟਾਈਮ ਕਰ। ਠੀਕ ਹੈ ਨਾਜ਼ਰੀਨ, ਫਰੀਦ ਵੀ ਨਹੀਂ ਮੰਨ ਰਿਹਾ। ਨਾਜ਼ਰੀਨ ਚ ਮੇਰਾ ਕੋਈ ਕਸੂਰ ਨਹੀਂ। ਫਰੀਦ ਸਾਬਰੀ ਸਾਹਿਬ ਤੁਹਾਨੂੰ ਪਤਾ ਵੱਡਾ ਨਾਮ, ਵੱਡਾ ਟੈਗ, 1/2 ਕਰਦੇ ਨੇ, ਲੇਕਿਨ ਕਾਸ਼ਿਫ ਨਾਲ ਨਹੀਂ ਕਰ ਰਹੇ। ਦੋ ਲਫ਼ਜ਼ ਉਹਨਾਂ ਦੇ ਕੋਲੋਂ ਮੂੰਹ ਸੁਣ ਲਓ ਕੋਈ। ਦੋ ਹਾਂਜੀ ਸੁਣ ਲਾਂਗੇ, ਦੋ ਠੀਕ ਹੋ ਗਿਆ। ਤੁਸੀਂ ਮੈਂ ਸੁਣ ਲਾਂਗੇ 2 ਲਫ਼ਜ਼ ਠੀਕ ਹੈ। ਤੇ ਬਕਾਇਆ ਇਨਸ਼ਾਅੱਲਾ। ਨਾਜ਼ਰੀਨ ਕਾਸ਼ਿਫ ਹਸਨੀ ਸਾਹਿਬ ਤੁਹਾਨੂੰ ਪਤਾ ਕਿ ਸਾਡੇ ਪ੍ਰੋਗਰਾਮ 'ਚ ਪਹਿਲੇ ਵੀ ਆਉਂਦੇ ਰਹੇ, ਤੇ ਮਿੱਠਾ ਕੁਝ ਕਹਿਣਾ ਚਾਹੁੰਦੇ ਇਹਨਾਂ ਦੇ ਬਾਰੇ? ਮੈਂ ਇਹੀ ਕਹਾਂਗਾ ਯਾਰ ਮੇਰੀ ਗੱਲ ਸੁਣ, ਕਾਸ਼ਿਫ ਹਸਨੀ ਇੱਕ ਮੋਜ਼ਜ਼ ਇਨਸਾਨ ਹੈ, ਬੜਾ ਅੱਛਾ। ਇਹ ਫਨਕਾਰ ਆਰਟਿਸਟ ਹੋਣ ਦੇ ਨਾਲ ਅੱਛਾ ਇਨਸਾਨ ਵੀ ਆ। ਮੈਂ ਇਹਦੀ ਇਨਸਾਨੀਅਤ ਤੋਂ ਬੜਾ ਮੁਤਾਸਰ ਹਾਂ। ਉਹਦੀ ਵਜ੍ਹਾ ਪਤਾ ਕਿ ਇੱਕ ਵਾਰੀ ਅਸੀਂ ਦੋਨੋਂ ਦੋਸਤ ਤੁਰੇ ਜਾ ਰਹੇ ਸੀਗੇ, ਰਾਸਤੇ ਦੇ ਵਿੱਚ ਰੁਪਈਆ 500 ਦਾ ਪਿਆ ਨੋਟ, ਰਾਸਤੇ 500 ਨੋਟ ਪਏ। ਕਾਸ਼ਿਫ ਹਸਨੀ, ਹਾਲਾਂਕਿ ਮੈਂ ਅੱਗੇ ਸੀਗਾ, ਕਾਸ਼ਿਫ ਹਸਨੀ ਥੋੜਾ ਪਿੱਛੇ ਸੀਗਾ। ਇਹਨੇ ਮੈਨੂੰ ਦੱਸਿਆ, ਕਹਿੰਦਾ ਮਿੱਠਾ ਭਾਈ 500 ਰੁਪਈਆ ਪਿਆ, ਤੁਹਾਨੂੰ ਤੁਹਾਡੀ ਮਾਂ ਦੀ ਕਸਮ ਮੈਂ ਚੁੱਕਣਾ ਜੀ। ਇਸ ਵੀਰ ਨੇ ਚੁੱਕਿਆ, ਚੁੱਕੇ ਨੇ ਇਹ ਨਹੀਂ ਕਿਹਾ ਵੀ ਯਾਰ ਮੈਂ ਮਿੱਠੇ ਨੂੰ ਕੋਈ ਹਿੱਸਾ ਨਹੀਂ ਦੇਣਾ, ਇਹਦਾ ਹੱਟ ਧਰਮੀ ਕਰਮਾ, ਇਹਦਾ ਹਿੱਸਾ ਖਾਜਮਾ ਨਹੀਂ। ਇਹਨੇ ਉਹਦੇ ਵਿੱਚੋਂ ਮੈਨੂੰ 25 ਰੁਪਏ ਪੂਰੇ ਦਿੱਤੇ। ਕਹਿੰਦੇ ਮਿੱਠੇ ਤੇਰਾ ਜੋ ਪੜਦਾ ਸੀ ਮੈਂ ਤੁਹਾਨੂੰ ਦਿੱਤਾ। ਇਨਸਾਨੀਅਤ ਦੀ ਮਿਸਾਲ ਕਹਿ ਦਿੱਤੀ, ਸੁਨਹਿਰੀ ਹਰਫਾਂ ਦੇ ਨਾਲ ਇਹਦਾ ਨਾਮ ਢੇ ਦਿਓ। ਲਓ ਜੀ, ਸਾਇਦ ਮਿੱਠਾਪੁਰੀਆ ਸਾਹਿਬ ਨੇ ਬੜੀ ਅੱਛੀ ਗੁਫ਼ਤਗੂ ਕੀਤੀ। ਤੇ ਫਰੀਦ ਸਾਹਿਬ ਤੁਸੀਂ ਕੋਈ ਲਾਈਨ ਕੁਝ? ਇਹ ਕਹਾਂਗਾ ਯਾਰ ਕਾਸ਼ਿਫ ਪੈਸੇ ਦੇ ਦੀਆਂ ਚਾਹਾਂ ਦੇ ਹੈ। ਉਹ ਕਿੱਥੋਂ ਦੇ ਦੇਵੇ? ਉਹ 500 ਦੱਸਣ ਤੇ ਡਿਆ ਵੀ ਚੁੱਕਿਆ ਇਹਨਾਂ ਦੋਵਾਂ ਨੇ। ਯਾਰ ਉਹ ਛੋਟੀ ਪੁਰਾਣੀ ਗੱਲ ਹੋ ਗਈ ਯਾਰ, ਤੁਸੀਂ ਕੀ ਕਰਨਾ ਹੈ? ਵਹੀ ਆ ਯਾਰ, ਤੂੰ 500 ਰੁਪਈਆ ਨਹੀਂ ਦੇ ਸਕਦਾ। ਹਾਂਜੀ ਮਿੱਠਾ ਜੀ, ਕਾਸ਼ਿਫ ਹਸਨੀ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਕਿਉਂ ਨਹੀਂ, ਸਾਡੇ ਵੱਡੇ ਭਾਈਆਂ ਦੇ ਬਾਰੇ ਮੈਂ ਬੜਾ ਕੁਝ ਕਹਿਣਾ ਚਾਹੁੰਦਾ ਵਾਂ। ਅੱਲਾਹ ਪਾਕ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ। ਓਕੇ, ਅੱਲਾਹ ਹਾਫਿਜ਼।
ਲਓ ਨਾਜ਼ਰੀਨ, ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਤੇ ਤੁਸੀਂ ਦੇਖਣਾ ਸੱਜਾਦ ਜਾਨੀ ਆਫੀਸ਼ੀਅਲ ਤੇ ਸਾਡਾ ਫੇਸਬੁੱਕ ਪੇਜ ਹੈ ਸੱਜਾਦ ਜਾਨੀ ਕਾਮੇਡੀ, ਉਹਨੂੰ ਵੀ ਲਾਈਕ ਕਰੋ ਤੇ ਕਾशिफ ਸਾਹਿਬ ਨਾਲ ਕਰਦੇ ਹਾਂ डिस्कस। जी काशिफ साहब जी, तो मैं क्या कहूँगा कि आपकी ज़िंदगी के लफ्ज़ लज़ात जो है आई विल डू समथिंग नाउ, fabrications on deliberations and I can do something now because I'll उठो ता यार, चुको कुर्सियां। ये क्या, हाउ डेयर यू यार, ये क्या बात हुई? ਕਾਸ਼ਿਫ ਝਾੜੂ ਮਾਰਦੀ ਯਾਰ।